ਇਹ ਬਤਾਓ ਜੀ ਅਸੀਂ 888 ਲਾਇਆ ਦਾ 888 ਇਹਦਾ ਬੀਜ ਦਾ ਨਾਂ ਆ। ਅੱਛਾ ਅੱਛਾ ਅੱਛਾ। ਤੇ ਇਹ ਬੜੀ ਮੁਨਾਫਾ ਬਖਸ਼ ਫਸਲ ਹੈ। ਅੱਛਾ ਜੀ। ਨਜ਼ਰ ਆ ਰਹੀ ਹੈ ਵੀ ਇਹ ਫਸਲ ਵੀ ਠੀਕ ਹੈ, ਲੇਕਿਨ ਇਹ ਕੁਦਰਤੀ ਗੱਲ ਹੈ ਵੀ ਹੁਣ ਹੈ ਨਾ ਦਿਨ ਉਹ ਕਿਹੜੇ ਨੇ ਜੀ ਆ? ਇਹ ਜਨਾਬ ਲੰਬੇ ਬਤਾਉ ਨੇ। ਅੱਛਾ ਜੀ। ਹਾਂਜੀ। ਉਹ ਇੱਕ ਗੋਲ ਗੋਲ ਵੀ ਹੁੰਦੇ ਨੇ। ਉਹ ਵਿੱਚ ਹੈ ਨੇ, ਉਹ ਪਿੱਛੇ ਨੇ ਲਾਏ ਦੇ। ਇਹਦੀ ਕੀ ਕੁਆਲਿਟੀ ਹੈ? ਇਹਦੀ ਕੁਆਲਿਟੀ ਜਨਾਬ ਉਹ ਬਤਾਉ ਜਿਹੜਾ ਉਹਨਾਂ ਦਾ ਇੰਨਾ ਜ਼ੈਕਾ ਨਹੀਂ ਹੁੰਦਾ। ਠੀਕ ਹੈ। ਇਹ ਜ਼ੈਕੇਦਾਰ ਬਤਾਉ ਆ। ਅੱਛਾ ਜੀ। ਤੇ ਜਿਹੜਾ ਜਿਸ ਤਰ੍ਹਾਂ ਕਿ ਕਰਾਰੀ ਸ਼ੈ ਨਹੀਂ ਬਣਦੀ, ਸਮਝ ਲਓ। ਠੀਕ ਹੈ। ਆਲੂ ਹੀ ਪਕਾ ਲਓ, ਇੱਕ ਕਰਾਰੇ ਬਣ ਜਾਂਦੇ ਨੇ, ਇੱਕ ਫਿਕਲੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅੱਲਾਹੁम्मा ਸੱਲੀ ਅਲਾ ਮੁਹੰਮਦ व आले ਮੁਹੰਮਦ। अस्सलाम अलैकुम जी ਦੋਸਤਾਂ ਨੂੰ, ਸੱਜਣਾਂ ਨੂੰ, ਸਾਥੀਆਂ ਨੂੰ ਤੇ ਸਾਡੇ ਵੀਰਾਂ ਨੂੰ, ਚਾਹਣ ਵਾਲਿਆਂ ਨੂੰ। ਉਮੀਦ ਕਰਨੇ ਆ ਸਾਰੇ ਖੈਰੋ ਆਫੀਅਤ ਨਾਲ ਹੋਵੋਗੇ। ਅਸੀਂ ਅੱਲਾ ਦੇ ਕਰਮੋ ਫਜ਼ਲ ਦੇ ਨਾਲ ਤੇ ਤੁਹਾਡੀਆਂ ਦੁਆਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਦੋਸਤੋ। ਤੇ ਅੱਜ ਦਾ ਵਲੌਗ ਕਰਨੇ ਆ ਸਟਾਰਟ। ਤੇ ਇਸ ਟਾਈਮ ਜਨਾਬ ਅਸੀਂ ਸਬਜ਼ੀ ਫਾਰਮ ਦੇ ਵਿੱਚ ਖਲੋਤੇ ਦੇ ਆ। ਸਬਜ਼ੀ ਦਾ ਫਾਰਮ ਹੈ, ਮੁxtਲਿਫ ਸਬਜ਼ੀਆਂ ਇੱਥੇ ਲੱਗੀ ਦੀਆਂ ਨੇ ਤੇ ਨਾਲੇ ਜਨਾਬ ਵਿਜ਼ਿਟ ਕਰਨੇ ਆ, ਤੁਹਾਨੂੰ ਵੀ ਵਹਾਨੇ ਆ ਤੇ ਮਾਲਕਾਂ ਨਾਲ ਵੀ ਜਨਾਬ ਮੁਲਾਕਾਤ ਕਰਵਾने ਆ। ਉਹਨਾਂ ਨੂੰ ਪੁੱਛਨੇ ਆ ਕਿੰਨੀ ਦੇਰ 'ਚ ਫਸਲ ਤਿਆਰ ਹੋਈ ਦੀ ਹੈ ਤੇ ਕਿੰਨਾ ਫਾਇਦਾ ਲੈ ਰਹੇ ਨੇ ਤੇ ਜਨਾਬ ਕਿਹੜੀ ਕਿਹੜੀ ਸਬਜ਼ੀ ਉਹਨਾਂ ਨੇ ਲਗਾਈ ਦੀ ਹੈ। ਠੀਕ ਹੈ, ਲੇਕਿਨ ਸਭ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਹੜੇ ਦੋਸਤ ਸਾਡੇ ਚੈਨਲ ਤੇ ਨਵੇਂ ਨੇ ਉਹ ਜਲਦੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ ਕਰ ਲਓ, ਸ਼ੇਅਰ ਕਰ ਲਓ ਦੋਸਤਾਂ ਨਾਲ, ਸੱਜਣਾਂ ਸਾਥੀਆਂ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ, ਕਿਉਂਕਿ ਜਦੋਂ ਵੀ ਸਾਡੀ ਵੀਡੀਓ ਚੈਨਲ ਤੇ ਆਏ ਤੁਹਾਡੇ ਤੱਕ ਜ਼ਰੂਰ ਪਹੁੰਚੇ, ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆਏ। ਤੁਹਾਡੇ ਤਾਵਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਵੀਡੀਓ ਮੁਕੰਮਲ ਵੇਖਿਆ ਕਰੋ ਸੱਜਣੋ। ਤੇ ਆਓ ਫਿਰ ਤੁਹਾਡੀ ਮੁਲਾਕਾਤ ਕਰਾਈਏ ਜਨਾਬ ਇੱਕ ਫਾਰਮਰ ਨਾਲ, ਕਿਸਾਨ ਨਾਲ, ਪੰਜਾਬੀ ਭਰਾ ਨਾਲ। ਠੀਕ ਹੈ ਜੀ, ਪੁੱਛ ਕਰੋ ਜੀ। ਮਾਸ਼ਾਅੱਲਾ ਜੀ, ਇਹ ਗੋਲ ਬਤਾਊ ਆ ਜੀ। ਹਾਂਜੀ। ਅੱਛਾ ਜੀ, ਇਹ ਨੇ ਜੀ ਫਾਰਮਰ ਸਾਡੇ ਭਰਾ ਪੰਜਾਬੀ ਤੇ ਇਹ ਸਾਡੇ ਪਿੰਡ ਦੇ ਨੇ ਤੇ ਇਹਨਾਂ ਦਾ ਕੰਮ ਹੈ ਕਿ ਇਹ ਸਬਜ਼ੀ ਦਾ ਹੀ ਕੰਮ ਕਰਦੇ ਨੇ। ਮੰਡੀ 'ਚ ਸਬਜ਼ੀ ਡੇਲੀ ਮੰਡੀ ਲੈ ਕੇ ਜਾਂਦੇ ਨੇ। ਸਭ ਤੋਂ ਪਹਿਲਾਂ ਸਲਾਮ ਲੈ ਲਓ ਜੀ ਸਾਡੇ ਨਾਲ। अस्सलाम वालेकुम जी, की हाल चाल ने? शुक्र है अल्लाह दा, तुसीं सुनाओ। और सेहत भी है ठीक है? हाँ, ठीक काम है। शम ठीक है? ਕੰਮ ਵੀ ਠੀਕ ਹੈ, ਸ਼ੁਕਰ ਹੈ। ਅੱਛਾ, ਹੁਣ ਸਾਡੇ ਵੀਵਰਾਂ ਨਾਲ ਕਰਨੀ ਹੈ ਤੁਸੀਂ ਗੱਲ ਕਿ ਇਹ ਬਤਾਓ ਤੁਸੀਂ ਕਿਹੜੀ ਕਿਹੜੀ ਕੁਆਲਿਟੀ ਲਾਈ ਦੀ ਹੈ? ਇਹ ਬਤਾਓ ਜੀ ਅਸੀਂ 888 ਲਾਇਆ ਦਾ 888 ਇਹਦਾ ਬੀਜ ਦਾ ਨਾਂ ਆ। ਅੱਛਾ ਅੱਛਾ ਅੱਛਾ। ਤੇ ਇਹ ਬੜੀ ਮੁਨਾਫਾ ਬਖਸ਼ ਫਸਲ ਹੈ। ਅੱਛਾ ਜੀ। ਨਜ਼ਰ ਆ ਰਹੀ ਹੈ ਵੀ ਇਹ ਫਸਲ ਵੀ ਠੀਕ ਹੈ, ਲੇਕਿਨ ਇਹ ਕੁਦਰਤੀ ਗੱਲ ਹੈ ਵੀ ਹੁਣ ਹੈ ਨਾ ਦਿਨਾਂ 'ਚ ਆ ਕੇ ਜਿਉਂ ਸਾਡੀ ਫਸਲ ਤਿਆਰ ਹੋਈ ਹੈ ਰੇਟ ਕੋਈ ਨਹੀਂ, ਡਾਊਨ ਹੋ ਗਏ ਨੇ। ਡਾਊਨ ਹੋ ਗਏ ਨੇ। ਕੱਦੂ 100 ਰੁਪਏ ਦਾ ਵਿਕਦਾ ਪਿਆ, 10 ਕਿਲੋ ਦਾ ਛਾਪਰ। ਹਾਂ, ਪਹਿਲੇ ਬੜੇ ਰੇਟ ਹਨ ਕੱਦੂ ਹਾਂਜੀ ਸ਼ਰੀਫ ਹਾਂਜੀ। ਦੇ। ਇਹ ਵੀ ਅਸੀਂ ਐਡੀ ਮਿਹਨਤ ਨਾਲ ਤਿਆਰ ਕੀਤੀ ਦੀ ਹੈ ਵੀ ਹੁਣ 100 ਦੀ 5 ਕਿਲੋ ਵਿਕਦੀ ਪਈ ਹੈ ਜਿਹੜੇ ਆ ਅੱਛਾ। ਗੋਲ ਬਤਾਉਣੇ। ਯਾਨੀ ਕਿ ਨੁਕਸਾਨ ਹੋ ਰਿਹਾ। ਹਾਂ, ਨੁਕਸਾਨ ਹੋ ਰਿਹਾ। ਠੀਕ ਇਹ ਹੈ। ਤੁਸੀਂ ਅੱਗੇ ਆ ਜਾਓ, ਇਹ ਵੇਖੋ ਇਹ ਜਿਹੜੇ ਸਾਡੇ ਕਰੇਲੇ ਨੇ ਇਹਦੀ ਅਸੀਂ ਬੜੀ ਮਿਸਾਲ ਆ ਮਿਹਨਤ ਨਹੀਂ, ਕੀਤੀ ਇਹ ਤੁਸੀਂ ਥੋੜੀ ਜਿਹੀ ਇਹਦੀ ਤਸ਼ਰੀਹ ਤੇ ਕੀਤੀ ਨਹੀਂ ਕਿ ਇਹ 888 ਐਸਬੀ ਦਾ ਨਾਮ ਹੈ ਕਿ ਗੋਲ ਦਾ? ਇਹ 888 ਗੋਲ ਦਾ ਵੀ ਤੇ ਲੰਮਿਆਂ ਦਾ ਵੀ। ਇਹਦੇ 888 ਦੇ ਵਿੱਚ ਲੰਮਾ ਵੀ ਆ ਜਾਂਦਾ ਤੇ ਗੋਲ ਵੀ ਆ ਜਾਂਦਾ, ਦੋਨੋਂ, ਯਾਨੀ ਕਿ ਦੋਵਾਂ ਬੀਆਂ ਦਾ ਨਾਮ ਦੋਨੋਂ ਹੀ। ਹਾਂਜੀ, ਇਹ ਦੇਖੋ ਇਹ 888 ਦੇ ਵਿੱਚ ਹੀ ਆ ਜਾਂਦਾ ਗੋਲ ਵੀ ਤੇ ਲੰਮਾ ਵੀ, ਦੋਵੇਂ ਆ ਹੋ ਜਾਂਦੇ। ਗਿਆ, ਠੀਕ ਹੋ ਗਿਆ। ਹਾਂਜੀ। ਇਹ ਕਿੰਨੀ ਫਸਲ ਲਾਈ ਦੀ ਜੇ ਬਤਾਊ ਦੀ? ਬਤਾਓ ਤਕਰੀਬਨ ਕੋਈ 4 ਕਨਾਲਾਂ ਨੇ। ਅੱਛਾ ਜੀ, ਹਾਂਜੀ। ਸਹੀ ਹੈ। ਹੋਰ ਕਿਹੜੀ ਕਿਹੜੀ ਫਸਲ ਲਾਈ ਦੀ? ਹੋਰ ਹੈ ਕੋਈ ਕਰੇਲਾ ਹੈ, ਕੋਈ 2 ਕਨਾਲਾਂ। ਚਲੋ ਹੁਣ ਕਰੇਲੇ ਦਾ ਵੀ ਵਿਜ਼ਿਟ ਕਰਾਓ ਸਾਨੂੰ। ਆ ਜਾ। ਇਹ ਕਰੇਲੇ ਤੇ ਵੀ ਅਸੀਂ ਬੜੀ ਮਿਹਨਤ ਨਾਲ ਲਾਇਆ ਸੀ, ਅੱਛਾ ਅੱਛਾ। ਲੇਕਿਨ ਇਹ ਬਿਮਾਰੀ ਇਹਨੂੰ ਲੱਗ ਗਈ ਦੀ ਹੈ। ਬਿਮਾਰੀ ਦਾ ਕੰਟਰੋਲ ਕੋਈ ਨਹੀਂ ਹੋਇਆ। ਇਹ ਕਿਸੇ ਉਹ ਜ਼ਰਾਇਤ ਵਾਲੇ ਨਾਲ, ਡਾਕਟਰ ਨਾਲ ਕਿਸੇ ਨਾਲ ਮਸ਼ਵਰਾ ਨਹੀਂ ਕੀਤਾ ਤੁਸੀਂ? ਜ਼ਰਾਇਤ ਵਾਲਿਆਂ ਨਾਲ ਮਸ਼ਵਰਾ ਕਰੀਦਾ ਜੀ। ਉਹ ਕਹਿੰਦੇ ਨੇ ਇਹ ਦਵਾਈ ਪਾਓ, ਇਹ ਦਵਾਈ ਪਾਓ। ਦਵਾਈ ਆ ਜਾਂਦੀ ਹੈ 4-5 ਹਜ਼ਾਰ ਦੀ ਤੇ ਉਹਦਾ ਫਾਇਦਾ ਨਹੀਂ ਹੁੰਦਾ ਕੋਈ ਵੀ। ਠੀਕ ਹੈ। ਫਸਲ ਨਹੀਂ ਅੱਗੋਂ ਲੱਥ ਦੀ 100 ਰੁਪਏ ਦੀ। ਅੱਛਾ। ਉਹਨਾਂ ਦੇ ਬੰਦਾ ਜਿਹੜੇ ਪੈਸੇ ਨੇ ਉਹ ਕਿਸੇ ਨਾਲ ਮਸਾਲਾ, ਯਾਨੀ ਕਿ ਕੋਈ ਅਸਰ ਨਹੀਂ ਕਰ ਰਹੀ ਦਵਾਈ? ਹਾਂ, ਕੋਈ ਦਵਾਈ ਅਸਰ ਨਹੀਂ ਕਰ ਰਹੀ। ਇਹ ਯਾਨੀ ਕਿ ਤੁਸੀਂ ਲਾਇਆ ਕਿਸ ਤਰ੍ਹਾਂ ਸੀ ਜੀ? ਇਹ ਜਾਲ ਖੁਦ ਤਿਆਰ ਕੀਤਾ ਸੀ ਇਹ ਜਿਹੜਾ? ਇਹ ਜਾਲ ਜੀ ਬਣਿਆ ਬਣਾਇਆ ਲਾਹੌਰੋਂ ਲਿਆਇਆ ਸੀ। ਅੱਛਾ ਅੱਛਾ। ਆਪਣੇ ਸਫੈਦਿਆਂ ਦੇ ਬੂਟੇ ਵੱਢ ਕੇ ਲਿਆਂਦੇ ਸੀ। ਅੱਛਾ ਅੱਛਾ। ਇਹ ਜਾਲ ਜਿਹੜਾ ਇਹਦੀ ਕੀ ਖੂਬੀ ਹੈ ਯਾਨੀ ਕਿ ਜਾਲ ਦੀ? ਜਾਲ ਲਾਉਂਦੇ ਕਿਉਂ ਨੇ? ਜਾਲ ਦੀ ਇਹ ਖੂਬੀ ਹੈ ਜਨਾਬ ਵੀ ਜਿਹੜੀ ਵੇਲ ਹੈ ਜਾਲ ਤੇ ਚੜ ਜਾਣੀ ਹੈ ਨਾ, ਅੱਛਾ। ਇਹਨੂੰ ਫਲ ਚੰਗਾ ਲੱਗਣਾ। ਇਹ ਜਿਹੜੀ ਜ਼ਮੀਨ ਦੇ ਉੱਤੇ ਰਹਿਣੀ ਹੈ ਉਹਨੂੰ ਫਲ ਨਹੀਂ ਲੱਗਦਾ। ਅੱਛਾ ਜੀ। ਹਾਂਜੀ। ਨਾਲੇ ਇਹ ਹੈ ਕਿ ਆਸਾਨੀ ਨਾਲ ਟੁੱਟ ਜਾਂਦਾ, ਆਸਾਨੀ ਨਾਲ ਟੁੱਟ ਜਾਂਦਾ। ਕਰੇਲੇ ਲੱਭ ਜਾਂਦੇ ਨੇ। ਹਾਂਜੀ, ਕਰੇਲੇ ਲੱਭ ਜਾਂਦੇ ਨੇ। ਸਹੀ ਹੋ ਗਿਆ। ਹੋਰ ਕਿਹੜੀ ਕਿਹੜੀ ਲਾਈ ਦੀ ਜੇ ਸਬਜ਼ੀ? ਹੋਰ ਅਸੀਂ ਕਾਲੀਆਂ ਤੋਰੀਆਂ ਲਾਈ ਦੀਆਂ ਨੇ, ਲੇਕਿਨ ਅਸੀਂ ਚਾੜਨੀਆਂ ਸੀ ਉਹ ਵੀ ਇਸ ਤਰ੍ਹਾਂ ਜਾਲਾਂ ਤੇ, ਲੇਕਿਨ ਸਾਡੇ ਕੋਲੋਂ ਚੜੀਆਂ ਨਹੀਂ। ਵਿਜ਼ਿਟ ਕਰਾਓ ਸਾਨੂੰ ਕਾਲੀ ਤੋਰੀ ਦਾ ਤੇ ਨਾਲ ਕੱਦੂ ਸ਼ਰੀਫ। ਹਾਂਜੀ ਥੋੜਾ ਘੱਟ ਲੱਭਦਾ ਪਿਆ ਵੇਖੋ।
ਠੀਕ ਹੈ। ਇਹ ਕਾਲੀ ਤੋਰੀ ਲੱਗੀ ਦੀ ਹੈ। ਇਹ ਕਿੰਨੇ ਰੁਪਏ ਕਿਲੋ ਜਾ ਰਹੀ ਹੈ? ਛਾਪਰ ਕਿੰਨੇ ਦਾ ਜਾ ਰਿਹਾ ਅੱਜ ਕੱਲ? ਇਹ ਜਿਹੜਾ ਛਾਪਰ ਹੈ 10 ਕਿਲੋ ਦਾ, ਇਹ ਵੀ 150 ਰੁਪਏ ਦਾ ਵਿਕਦਾ ਪਿਆ। ਤੁਸੀਂ ਇਹ ਸਮਝੋ ਵੀ ਜ਼ਿਮੀਂਦਾਰਾਂ ਦਾ ਜਿਸ ਤਰ੍ਹਾਂ ਕਣਕ ਮੂੰਜੀ 'ਚ ਬੁਰਾ ਹਾਲ ਹੋਇਆ ਨਾ, ਸਬਜ਼ੀ ਇਹ ਸਬਜ਼ੀ ਲਾ ਕੇ ਘੱਟੋ ਘੱਟ ਤੇ ਹੁਣ ਤੱਕ ਤਕਰੀਬਨ ਲੱਖ ਰੁਪਇਆ ਨੁਕਸਾਨ 'ਚ ਜਾਂਦੇ ਪਿਆ। ਜਦੋਂ ਅਸੀਂ ਇਹ ਬਤੌਣ ਲਾਇਆ ਸੀ ਉਦੋਂ 800 ਦੇ 5 ਕਿਲੋ ਵਿਕਦੇ ਸੀ ਮੰਡੀ ਦੇ ਵਿੱਚ, ਤੇ ਜਦੋਂ ਦੇ ਮਿਸਾਲ ਇਹ ਚੱਲੇ ਦੇ ਨੇ ਹੁਣ ਵਿਕਦੇ ਨੇ 100 150। ਤੁਸੀਂ ਹਿਸਾਬ ਲਾ ਲਓ ਵੀ ਕਿੱਥੇ 800 ਤੇ ਕਿੱਥੇ 100 150। ਅਗਰ 500 ਦੇ ਵੀ ਧੜੀ ਵਿਕਦੇ ਰਹਿੰਦੇ, 300 ਦੇ ਵੀ ਰੂਟੀਨ ਨਾਲ ਵਿਕਦੇ ਰਹਿੰਦੇ, ਤੇ ਫੇਰ ਵੀ ਮਿਸਾਲ ਆ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ। ਸ਼ੁਕਰ ਹੈ ਅੱਲਾ ਦਾ, ਠੀਕ ਰਹਿਣਾ ਸੀ ਕੰਮ, ਰੋਟੀ ਲੱਭ ਜਾਣੀ ਸੀ। ਲੇਕਿਨ ਇਹ ਹੁਣ ਬਸ ਇਹ ਵੀ ਅਸੀਂ ਆਪਣੇ ਦਿਲ ਨੂੰ ਤਸੱਲੀ ਦਿੰਦੇ ਆ ਵੀ ਚਲੋ ਹੋ ਸਕਦਾ ਕੱਲ ਪਰਸੋਂ ਪੰਜਾਂ ਨੂੰ 10 ਨੂੰ। ਇਹ ਤੁਸੀਂ ਦੇਖੋ ਨਾ ਵੀ ਅਸੀਂ ਫਲ ਨਾਲ ਖਿਲਾ ਰਿਹਾ ਦਾ ਬਤਾਵਾਂ ਦਾ, ਅਸੀਂ ਤੋੜਦੇ ਨਹੀਂ ਪਏ ਜਿਸ ਤਰ੍ਹਾਂ ਤੋੜਨਾ ਚਾਹੀਦਾ। ਹਾਂ, ਯਾਨੀ ਕਿ ਸਬਜ਼ੀ ਤਿਆਰ ਹੈ। ਇਹ ਤਿਆਰ ਹੈ ਸਬਜ਼ੀ, ਸਿਰਫ ਅਸੀਂ ਇਸ ਵਾਸਤੇ ਨਹੀਂ ਤੋੜਦੇ ਪਏ ਵੀ ਕਿ ਰੇਟ ਯਾਰ ਥੋੜੇ ਜਿਹੜੇ ਨੇ 10 ਨੂੰ 15 ਨੂੰ। ਇਹ ਵੇਖੋ ਕਿੱਡਾ ਮਿਸਾਲ ਹੈ, ਬਿਹਤਰੀਨ ਫਲ ਤਿਆਰ ਹੈ। ਦੇਖੋ ਇਹ ਸਿਰਫ ਅਸੀਂ ਤੋੜਦੇ ਨਹੀਂ ਪਏ, ਨਾਲ ਖਿਲਾਰ ਕੇ ਰੱਖਿਆ ਦਾ ਵੀ ਹੋ ਸਕਦਾ 5-7 ਦਿਨਾਂ ਨੂੰ ਕਿਤੇ ਕੋਈ ਰੇਟ ਵੱਧ ਜੇ ਤੇ ਚਲੋ ਸਾਡੀ ਕੋਈ ਜਿਹੜੀ ਮਿਹਨਤ ਹੈ ਉਹ ਪੂਰੀ ਹੋ ਜੇ। ਹਾਂ, ਅੱਲਾਹ ਤਾਲਾ ਅਜਰ ਦੇਗਾ ਇਨਸ਼ਾਅੱਲਾ। ਹਾਂਜੀ, ਹੋਰ ਜਨਾਬ ਬੜੀ ਹੋਰ ਮਿਹਰਬਾਨੀ। ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਗਵਰਨਮੈਂਟ ਨੂੰ, ਯਾਨੀ ਕਿ ਰੇਟ ਅੱਛੇ ਹੋ ਜਾਣ ਤੇ ਇਹ ਜਿਹੜੀਆਂ ਦਵਾਈਆਂ ਖਾਦਾਂ ਅਸੀਂ ਲੈਨੇ ਆ ਹਾਂਜੀ, ਉਹ ਮੁਨਾਸਬ ਕੀਮਤ ਤੇ ਮਿਲਣ, ਤੇ ਜਾਂ ਹਰ ਚੀਜ਼ ਸਸਤੀ ਹੋ ਜੇ, ਤੇਲ ਵੀ ਉਹਦੀ ਵਜ੍ਹਾ ਨਾਲ ਇਹ ਹੈ ਕਿ ਸਬਜ਼ੀ ਵੀ ਜੇ ਸਸਤੀ ਹੋਏ ਤਾਂ ਨੁਕਸਾਨ ਨਾ ਹੋਏ। ਪੈਗਾਮ ਇਹ ਹੈ ਜੀ, ਚਲੋ ਜੇ ਸਬਜ਼ੀ ਸਸਤੀ ਹੋਏ ਤੇ ਉਹਦੇ ਬਰਕਸ ਦਵਾਈਆਂ ਖਾਦ ਜਿਹੜੀ ਆ ਉਹ ਸਸਤੀ ਹੋਣੀ ਚਾਹੀਦੀ ਹੈ। ਖਾਦ ਸਾਨੂੰ ਸਸਤੀ ਮਿਲੇ, ਦਵਾਈਆਂ ਜਿਹੜੀਆਂ ਨੇ ਉਹ ਮਸਾਲਾ ਸਸਤੀਆਂ ਮਿਲਣ, ਤੇਲ ਸਸਤਾ ਹੋਏ। ਜੇ ਹੁਣ ਟਰੈਕਟਰ ਹੁਣ ਮੈਂ ਪੈਲੀ ਬਵਾ ਕੇ ਆਇਆ ਰੂਟਾਵੇਟਰ ਨਾਲ, ਤੇ ਉਹ ਕਹਿੰਦੇ 8000 ਰੁਪਇਆ ਅਸੀਂ ਲੈਣਾ ਕਿੱਲੇ ਦਾ। ਦੋਰ ਦਾ ਕਿੱਲੇ ਦਾ 8000 ਰੁਪਇਆ ਰੂਟਾਵੇਟਰ ਨਾਲ, ਤਵਿਆਂ ਨਾਲ ਵੀ 8000। ਅੱਗੇ ਤੁਸੀਂ ਉਹਦੇ ਹਿਸਾਬ ਨਾਲ ਵੇਖ ਲਓ ਵੀ ਪੈਲੀ ਨੂੰ ਤਿਆਰ ਕਰਨ ਲੱਗਿਆ ਕਿਸ ਤਰ੍ਹਾਂ ਜਿਹੜੀ ਹੈ, ਯਾਨੀ ਕਿ ਇੰਨੀ ਮਹਿੰਗਾਈ ਹੈ। ਉਹ ਫਿਰ ਤੇਲ ਦੇ ਖਾਦ ਦੇ ਬੜੇ ਵਵਾਈ ਦੇ। ਦੂਸਰਾ ਅਸੀਂ ਇਹ ਪੈਗਾਮ ਦੇਣਾ ਚਾਹੁੰਦੇ ਆ ਪੰਜਾਬ ਹੁਕੂਮਤ ਨੂੰ ਵੀ ਇਹਨਾਂ ਨੇ ਇਹ ਖਬਰ ਫੈਲਾਈ ਵੀ ਅਸੀਂ ਕਰਜ਼ਾ ਦੇ ਰਹੇ ਆ। ਮੈਂ ਪੰਜਾਬ ਬੈਂਕ ਚੋਂ ਜਾ ਕੇ ਆਪਣੇ ਨਾਂ ਦੀ ਜ਼ਾਤੀ ਰਿਕਾਰਡ ਦੀ ਫਰਦ ਲਿਆਂਦੀ, PKC ਲਿਖ ਕੇ 8171 ਤੇ ਮੈਸੇਜ ਵੀ ਕੀਤਾ। ਉਹਨਾਂ ਕਿਹਾ ਜੀ ਤੁਹਾਡੀ ਦਰਖਾਸਤ ਮਸੂਲ ਹੋ ਗਈ ਹੈ, ਤੁਹਾਨੂੰ ਦੱਸਾਂਗੇ। ਉਹ ਵੀ ਕੁਝ ਨਹੀਂ ਦੱਸਿਆ। ਦੂਸਰੇ ਨੰਬਰ ਤੇ ਆ ਜਿਹੜਾ 3-4 ਮਰਲੇ ਪਲਾਟ ਤੇ ਹੈ, ਇਹਦੇ ਤੇ ਵੀ ਉਹਨਾਂ ਨੇ ਕੋਈ ਮਸਾਲਾ ਰੋਸ਼ਨੀ ਨਹੀਂ ਪਾਈ, ਕੋਈ ਕਰਜ਼ਾ ਨਹੀਂ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਅਗਰ ਪੰਜਾਬ ਹੁਕੂਮਤ ਵਾਕਿਆ ਹੀ ਕਿਸਾਨਾਂ ਦੀ, ਜ਼ਿਮੀਂਦਾਰਾਂ ਦੀ ਖੈਰ ਖਾਹ ਹੈ, ਤੇ ਫਿਰ ਇਹ ਰਿਸਰਚ ਕਰਕੇ ਕਿਸੇ ਨੂੰ ਭੇਜ ਕੇ ਮਿਹਨਤ ਅਗਲੇ ਦੀ ਦੇਖ ਕੇ ਉਹਨੂੰ ਉਹਦੇ ਮੁਤਾਬਕ ਕਰਜ਼ਾ ਦਿੱਤਾ ਜਾਏ, ਤਾਂ ਕਿ ਉਹ ਆਪਣੀ ਫਸਲ ਤੇ ਇਨਵੈਸਟਮੈਂਟ ਕਰਕੇ ਤੇ ਚਲੋ ਅੱਗੇ ਉਹਨੂੰ ਕੋਈ ਉਹਦੀ ਹੌਸਲਾ ਅਫਜ਼ਾਈ ਹੋ ਜੇ, ਉਹਨੂੰ ਇਹ ਉਮੀਦ ਹੋਏ ਵੀ ਚਲੋ ਪੰਜਾਬ ਹੁਕੂਮਤ ਸਾਡੇ ਨਾਲ ਤਾਵਨ ਕਰ ਰਹੀ ਹੈ, ਸਾਡੀ ਮਦਦ ਕਰ ਰਹੀ ਹੈ, ਬਗੈਰ ਸੂਦ ਤੋਂ ਸਾਨੂੰ ਕਰਜ਼ਾ ਦੇ ਰਹੀ ਹੈ। ਚਲੋ ਅਗਰ ਸਾਨੂੰ ਇਸ ਫਸਲ ਚੋਂ ਨਹੀਂ ਮੁਨਾਫਾ ਹੋਇਆ ਤੇ ਅਸੀਂ ਅਗਲੀ ਫਸਲ ਲਾਵਾਂਗੇ ਤੇ ਚਲੋ ਉਹਦੇ ਚ ਸਾਨੂੰ ਹੋ ਜਾਏਗਾ। ਹਾਂ, ਠੀਕ ਹੈ, ਗੁੱਡ। ਇਹ ਇਸ ਵਾਸਤੇ ਇਹਨਾਂ ਦੀਆਂ ਗੱਲਾਂ ਮਜ਼ੀਦ ਸ਼ੇਅਰ ਕਰਨੀਆਂ ਨੇ ਕਿ ਗਵਰਨਮੈਂਟ ਤੱਕ ਜ਼ਰੂਰ ਪਹੁੰਚਣ, ਕਿਸਾਨਾਂ ਨੂੰ ਦੇ ਰਿਲੀਫ, ਸਸਤੀਆਂ ਦਵਾਈਆਂ, ਖਾਦ, ਤੇ ਇਹਨਾਂ ਦੀ ਆਵਾਜ਼ ਸੁਣੇ। ਤੇ ਇਸ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਸੱਜਣੋ ਤੇ ਸਾਥੀਓ ਇਹ ਕਰਨੀ ਹੈ ਗੱਲ, ਸਾਡੀ ਵੀਡੀਓ ਸ਼ੇਅਰ ਕਿ ਕਿਸਾਨਾਂ ਵਾਸਤੇ, ਕਿਉਂਕਿ ਕਿਸਾਨ ਜੇ ਖੁਸ਼ਹਾਲ ਹੋਣਗੇ ਤੇ ਪਾਕਿਸਤਾਨ ਖੁਸ਼ਹਾਲ ਹੋਏਗਾ। ਤੇ ਆਪਣੇ ਮੁਲਕ ਦੀ ਤਰੱਕੀ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਇਹ ਵੀਡੀਓ ਪੈਗਾਮ ਸਾਡਾ ਸ਼ੇਅਰ ਕਰੋ। ਤੇ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ-ਬਾਪ ਦੀ ਕਰਨੀ ਹੈ ਸੇਵਾ, ਨਮਾਜ਼ ਜ਼ਰੂਰ ਪੜ੍ਹਨੀ ਹੈ, ਤੇ ਸਾਨੂੰ ਵੀ ਰੱਖਣਾ ਆਪਣੀਆਂ ਦੁਆਵਾਂ 'ਚ ਯਾਦ। ਫੇਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਓਕੇ, ਫਿਰ ਅੱਲਾਹ ਹਾਫਿਜ਼, अस्सलाम वालेकुम।